कंगना रनौत ये हल्की हुई औरत ने जिहड़ी बिल्कुल जिहड़ी है उसने अपना बैलेंस गवाया होया है। जो लफज इस जनरेशन ਲਈ ਵਰਤੇ ਜਿਹਦਾ ਸਭ ਤੋਂ ਵਰਸਟ ਰੂਪ ਉਹ ਖੁਦ ਹੈ, ਕਿਉਂਕਿ ਇਹ ਇਨਫੈਕਟ ਜੋ ਉਹਨੇ ਕਿਹਾ ਹੈ ਹਿੰਦੂ ਤਵੀਆਂ ਦੀ ਕੋਰ ਸੋਚ ਹੈ ਔਰ ਉਹ ਇਵੇਂ ਹੀ ਡੀਲ ਕਰਨਾ ਚਾਹੁੰਦੇ ਨੇ। Cockroaches spreading their filth. Who is birthing them? Kangana Ranaut on CJP-led protests. ਵੀ ਤੇਰੇ ਤੋਂ ਗੰਦੀ ਜ਼ਬਾਨ ਔਰ ਤੇਰੇ ਤੋਂ ਭੱਦਾ ਕਿਰਦਾਰ ਹੋਰ ਕਿਹਦਾ ਹੋ ਸਕਦਾ। ਪਰ ਉਹ ਕਹਿ ਰਹੀ ਹੈ ਵੀ ਜਿਹੜੀ ਇਹ ਜੈਨਜ਼ੀ ਵਾਲੇ ਲੈਂਗੁਏਜ ਉਹ ਮੇਰਾ ਉਲਟੀ ਕਰਨ ਨੂੰ ਜੀ ਕਰਦਾ। ਉਹਨਾਂ ਨੇ ਤਾਂ ਸਫਰ ਕੀਤਾ ਜੇ ਬੱਚਿਆਂ ਨੇ ਪੇਪਰ ਲੀਕ ਹੋਇਆ ਪੇਰੈਂਟਸ ਨੇ ਪੇ ਕੀਤਾ, ਉਹਨਾਂ ਨੂੰ ਇਹ ਤਾਨਾ ਦੇ ਰਹੀ ਹੈ। ਕਹਿੰਦੇ ਜੀ ਇਹ ਆਪਣੇ ਆਪ ਨੂੰ ਵੈਸਟਰਨਾਈਜ਼ ਕਹਿੰਦੇ ਨੇ, ਪਰ ਮੈਂ ਤਾਂ ਇਹਨਾਂ ਨੂੰ ਜਨਰੇਸ਼ਨ ਜੈਨਜ਼ੀ ਨਹੀਂ ਹੈ, ਜਨਰੇਸ਼ਨ ਗੱਡਰ ਹੈ, ਗੰਦਾ ਨਾਲ ਹੈ। Some of the women protesters were so ugly and corrupt that they can't be homemakers either. ਇਹ ਇੱਕ ਔਰਤ ਕਹਿ ਰਹੀ ਹੈ ਜਿਹੜੀ ਸਭ ਤੋਂ ਜਿਹੜਾ ਬਦਬੂ ਮਾਰਦਾ ਗਟਰ ਹੈ ਉਹਦੇ ਕੀੜੇ ਤੋਂ ਵੀ ਬਦਤਰ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि बीजेपी दी MP कंगना रनौत ने काकरोच जनता पार्टी ਅਤੇ ਜ਼ੈਨ ਜ਼ੀ ਸੰਬੰਧੀ ਬੜੀ ਗੰਦੀ ਟਿੱਪਣੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਕਾਕਰੋਚ ਆਪਣਾ ਗੰਦ ਫੈਲਾ ਰਹੇ ਹਨ, ਇਹ ਕਿੰਨਾ ਗੰਦੀਆਂ ਮਾਵਾਂ ਦੀ ਔਲਾਦ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੱਲ ਜਦੋਂ ਜਿਹਨੂੰ ਹਲਕ ਪੈਂਦਾ ਹੈ ਜਾਂ ਹਲਕ ਚੜ੍ਹਦਾ ਹੈ ਤੇ ਬਹੁਤ ਵਾਰ ਜਦੋਂ ਹਲਕਿਆ ਕੁੱਤਾ ਗੁਆਂਢੀ ਨੂੰ ਵੀ ਵੱਢਦਾ ਹੈ, ਪਰ ਅਲਟੀਮੇਟਲੀ ਉਹਦਾ ਮਾਲਕ ਵੀ ਜਿਹੜਾ ਹੈ ਉਸ ਦੇ ਹਲਕ ਦਾ ਸ਼ਿਕਾਰ ਹੁੰਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਨਾਂ ਜਿਹਨੇ ਬੜਾ ਖੁੱਲ੍ਹ ਕੇ ਉਸ ਤੋਂ ਪਹਿਲਾਂ ਜਿਹੜੀ ਮੂਵਮੈਂਟ ਸ਼ਾਹੀਨ ਬਾਗ CA ਦੇ ਖਿਲਾਫ ਚੱਲ ਰਹੀ ਸੀ, ਮੁਸਲਮਾਨ ਔਰਤਾਂ ਖਾਸ ਤੌਰ 'ਤੇ ਬੜੀਆਂ ਪੀਸਫੁਲੀ ਕਰ ਰਹੀਆਂ ਸੀ, ਉਹਨਾਂ ਬਾਰੇ ਕੰਗਣਾ ਰਨੌਤ ਜਿਹੜੀ ਉਦੋਂ ਅਜੇ MP ਨਹੀਂ ਸੀ, ਮੋਦੀ ਦੀ ਫੈਨ ਔਰ ਆਪਣੇ ਆਪ ਨੂੰ ਜਿਹੜਾ ਉਹ ਇਸ ਦੇ ਬਾਵਜੂਦ ਉਹਦਾ ਆਪਣਾ ਪਿਛੋਕੜ ਕੀ ਹੈ ਉਹ ਮੈਂ ਇੱਕ ਸ਼ਾਇਸਤਗੀ ਨੂੰ ਰੱਖਦਿਆਂ ਮੈਂ ਜ਼ਿਕਰ ਨਹੀਂ ਕਰਾਂਗਾ। ਹਰ ਇੱਕ ਨੂੰ ਪਤਾ ਹੈ ਉਹ ਚੰਡੀਗੜ੍ਹ ਵੀ ਰਹੀ ਹੈ ਔਰ ਉਸਨੇ ਖੁਦ ਵੀ ਐਡਮਿਟ ਕੀਤਾ ਹੋਇਆ ਕਿ ਕਿਸ ਕਿਸਮ ਦਾ ਲਾਈਫ ਸਟਾਈਲ ਮੰਡੀ ਤੋਂ ਆਪਣੇ ਮਾਪਿਆਂ ਨੂੰ ਛੱਡ ਕੇ ਜਾ ਕੇ ਉਹਨੇ ਕੀ ਨਹੀਂ ਕੀਤਾ ਜੇ ਕਹਿਣਾ ਹੋਏ। ਲੇਕਿਨ ਉਸ ਪੀਰੀਅਡ 'ਚ ਸ਼ਾਹੀਨ ਬਾਗ ਵਾਲੀ ਮੂਵਮੈਂਟ ਨੂੰ ਵੀ ਨੈਗੇਟ ਔਰ ਕਿਸਾਨਾਂ ਦੀ ਮੂਵਮੈਂਟ ਨੂੰ, ਸਿੱਖ ਕਿਸਾਨਾਂ ਨੂੰ ਔਰ ਉਸ ਦੀ ਸਿੱਖਾਂ ਪ੍ਰਤੀ ਜੋ ਵਿਊ ਸੀ ਅਲਟੀਮੇਟਲੀ, ਹਾਲਾਂਕਿ ਬਜ਼ੁਰਗ ਮਾਤਾ ਮਹਿੰਦਰ ਕੌਰ ਜਿਹਨਾਂ ਦਾ ਲੱਕ ਚੁੱਕਿਆ ਹੋਇਆ ਔਰ ਉਹਨਾਂ ਨੇ ਮੂਵਮੈਂਟ ਦੇ ਵਿੱਚ ਉਹ ਲਗਾਤਾਰਤਾ ਨਾਲ ਉੱਥੇ ਬੈਠੇ ਸੀ, ਉਹਨਾਂ ਨੂੰ ਜਿਹੜਾ ਉਹ ਕਿਰਾਏ 'ਤੇ ਲਿਆਂਦੀਆਂ ਔਰਤਾਂ ਕਿਹਾ ਕਿ 100 ਰੁਪਏ ਦੀ ਦਿਹਾੜੀ 'ਤੇ ਔਰ ਉਹ ਸਾਰੇ ਨੂੰ ਉਹ ਵੀ ਮਾਤਾ ਮਹਿੰਦਰ ਕੌਰ ਤਾਂ ਇਹਨੂੰ ਕੋਰਟ 'ਚ ਲੈ ਗਏ, ਅਜੇ ਵੀ ਕੇਸ ਬਠਿੰਡਾ ਜਾਂ ਕਿਹੜੀ ਅਦਾਲਤ 'ਚ ਚੱਲ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਉਦੋਂ ਬਹੁਤ ਸਾਰਿਆਂ ਨੂੰ ਜਿਹੜੇ ਖਾਸ ਤੌਰ 'ਤੇ ਹਿੰਦੂ ਤਵੀ ਔਰ ਇਹ ਸਾਰੀ ਵਿਚਾਰਧਾਰਾ ਔਰ ਸਿੱਖਾਂ ਪ੍ਰਤੀ ਜਿਹੜੇ ਪ੍ਰੈਜੂਡਿਸ ਸੀ ਉਹਨਾਂ ਨੂੰ ਇੰਨਾ ਬੁਰਾ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੀ ਇਹ ਦੇਖੋ ਕਿੰਨੀ ਦੇਸ਼ ਭਗਤੀ ਨਾਲ ਓਤ ਪਰੋਤ ਹੈ ਔਰ ਉਹਨੇ ਖਾਲਿਸਤਾਨੀ ਅਤੇ ਦੂਜੇ ਤੀਜੇ ਤਾਂ ਸਭ ਨੂੰ ਕਿਹਾ। ਈਵਨ ਦਲਜੀਤ ਦੋਸਾਂਝ ਜਿਹੜਾ ਉਸ ਪੀਰੀਅਡ ਦੇ ਵਿੱਚ ਸਿੰਪੈਥਾਈਜ਼ ਕਰ ਰਿਹਾ ਸੀ ਕਿਸਾਨ ਮੂਵਮੈਂਟ, ਉਹਦੇ ਬਾਰੇ ਵੀ ਨੈਗੇਟਿਵਿਟੀ ਕੀਤੀ। ਲੇਕਿਨ ਗੱਲ ਇਹ ਹੈ ਕਿ ਵੀ ਇਹ ਉਦੋਂ ਤੱਕ ਐਕਸੈਪਟੇਬਲ ਹੁੰਦਾ ਹੈ ਜਦੋਂ ਤੱਕ ਕੋਈ ਦੂਸਰਿਆਂ ਦੇ ਗਲ ਪੈਂਦਾ ਹੈ। ਜਦੋਂ ਤੁਹਾਡੇ ਆਪਣਿਆਂ ਦੇ ਉਹ ਪੈਣ ਦੀ ਗੱਲ ਆ ਜਾਂਦੀ ਹੈ ਫਿਰ ਲੱਗਦਾ ਕਿ ਭਾਈ ਇਹ ਪਾਰਟ ਦਾ ਜਿਹੜਾ ਬਿਲਕੁਲ ਅਨਸਿਵਿਕ ਹੈ। ਬਿਲਕੁਲ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੀਟ ਪ੍ਰੀਖਿਆ
ਹਫਤਾ ਇੱਕ ਜਿਹਨੂੰ ਕਹੋ ਕਿ ਪ੍ਰੈਸਿਪਿਟੇਟਿੰਗ ਫੈਕਟਰ ਬਣਿਆ ਹੈ ਜਿਸ ਨੇ ਸਾਰੀ ਸਟੂਡੈਂਟ ਮੂਵਮੈਂਟ ਨੂੰ ਖੜਾ ਕੀਤਾ। ਇਸ ਦੇ ਪਿੱਛੇ ਦਬਿਆ ਹੋਇਆ ਜਿਹੜਾ ਲਾਵਾ ਸੀ, ਜਿਹੜਾ ਕਿ ਵੋਲਕੈਨੋ ਬਣ ਕੇ ਐਰਪਟ ਹੋਇਆ, ਉਹ ਇਹਨਾਂ ਦੇ ਲਗਭਗ 12 ਸਾਲ ਦਾ ਮਿਸਰੂਲ, ਜਿੱਥੇ ਸਿਰਫ ਨਫ਼ਰਤ ਹਿੰਦੂ ਮੁਸਲਮਾਨ ਦੇ ਨਾਂ ਥੱਲੇ ਉਹ ਵੇਚੀ ਗਈ, ਵੰਡੀ ਗਈ। ਪਰ ਜਿਹੜੀਆਂ ਬੇਸਿਕ ਪ੍ਰੋਬਲਮਸ ਨੇ, ਅਨਇੰਪਲੋਇਮੈਂਟ ਹੈ, ਕਰਪਸ਼ਨ ਹੈ, ਔਰ ਈਵਨ ਐਗਜ਼ਾਮਸ ਦੇ ਵਿੱਚ ਇੰਨੇ ਜ਼ਿਆਦਾ ਪੇਪਰ ਲੀਕ ਨੇ। ਉਹਨਾਂ ਦਾ ਅਭਿਸ਼ੇਕ ਬੈਨਰਜੀ ਤ੍ਰਿਣਮੂਲ ਕਾਂਗਰਸ ਦਾ MP ਹੈ, ਉਹ ਕੱਲ੍ਹ ਜਦੋਂ ਪਾਰਲੀਮੈਂਟ 'ਚ ਬੋਲ ਰਿਹਾ ਸੀ, ਉਹਨੇ ਜਿੰਨੀ ਲੰਬੀ ਲਿਸਟ ਗਿਣਾਈ, ਪੂਰਾ ਉਹਨੇ ਆਪਣਾ ਰਿਸਰਚ ਕੀਤਾ ਹੋਇਆ ਸੀ ਕਿ ਕਦੋਂ ਕੀ ਹੋਇਆ। ਉਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਵੀ ਇਹਨਾਂ ਨੇ ਤਾਂ ਇਸ 12 ਸਾਲ ਦੇ ਪੀਰੀਅਡ 'ਚ ਸਾਰੀਆਂ ਸਰਵਿਸਿਜ਼ 'ਚੋਂ, ਸੈਂਟਰਲ ਦੀਆਂ ਔਰ ਦੂਸਰੀਆਂ ਪ੍ਰੈਸਟੀਜੀਅਸ MBBS ਐਡਮਿਸ਼ਨਸ, ਦੂਜੇ ਤੀਜੇ, ਉਹਨਾਂ ਨੇ ਤਾਂ ਸਾਰਾ ਆਪਣਾ RSS ਦਾ ਕਾਡਰ ਹੀ ਭਰਿਆ, ਕਿਉਂਕਿ ਦੋਵੇਂ ਹੀ ਮਹਿਕਮੇ ਐਕਸਕਲੂਸਿਵਲੀ ਇਹਨਾਂ ਦੇ ਕੋਲ ਰਹੇ ਨੇ। ਹੁਣ ਜੇ ਮੰਦਰ ਚੋਰੀ ਦਾ ਆਇਆ ਕਿ ਭਗਵਾਨ ਰਾਮ ਦੇ ਤੇ ਮਾਤਾ ਸੀਤਾ ਦੇ ਵਿਚਾਰੀ ਦੇ ਗਹਿਣੇ ਵੀ ਲੈ ਗਏ ਚੁੱਕ ਕੇ, ਉਹ ਵਿਚਾਰੀ ਹੁਣ ਪਤਾ ਨਹੀਂ ਕਿਹੜੇ ਗਹਿਣੇ ਪਾਏਗੀ, ਉਹ ਵੀ ਵੇਚ ਦਿੱਤੇ ਉਹਨਾਂ ਨੇ। ਸੋ ਉਹਦੇ 'ਚ ਵੀ ਕਿਉਂਕਿ ਮੁਕੰਮਲ ਤੌਰ 'ਤੇ ਸੁਪਰੀਮ ਕੋਰਟ ਦੇ ਆਰਡਰ ਥੱਲੇ ਜਿਹੜਾ ਟਰਸਟ ਬਣਿਆ, ਉਹਦੇ 'ਤੇ ਪੂਰਾ RSS ਦਾ ਕੰਟਰੋਲ ਹੈ ਔਰ ਫੰਡਿੰਗ ਇਹਨਾਂ ਵੱਲ ਜਾ ਰਹੀ ਹੈ। ਇਸੇ ਤਰ੍ਹਾਂ ਦੂਸਰਾ ਪਾਰਟ ਜਿਹੜਾ ਹੈ ਉਹ ਵੀ ਇਹਨਾਂ ਦਾ ਹੀ ਫੁੱਲ ਫਲੈਜਡ ਐਗਜ਼ਾਮ ਦੇ ਥੱਲੇ ਐਜੂਕੇਸ਼ਨ ਮਿਨਿਸਟਰੀ ਇਹਨਾਂ ਨੇ ਆਪਣੇ ਕੋਲ ਸਾਂਭੀ ਹੋਈ ਹੈ। ਲੇਕਿਨ ਇਸ ਸਭ ਦੇ ਬਾਵਜੂਦ ਸਟੂਡੈਂਟਸ ਉੱਠੇ, ਖੜੇ ਹੋਏ, ਹਕੂਮਤ ਘਬਰਾਈ। ਜਿਹੜਾ ਕੰਮ ਕਿਸਾਨਾਂ ਨੂੰ 1.5 ਸਾਲ ਬਾਅਦ 800 ਆਪਣਾ ਕਿਸਾਨ ਮਰਵਾ ਕੇ ਅਲਟੀਮੇਟਲੀ ਹੋਇਆ ਤਾਂ ਇਹ ਸੀ ਕਿ 3 ਖੇਤੀ ਕਾਨੂੰਨ ਵਾਪਸ ਲੈ ਲਓ, ਬਾਕੀ ਮੰਗਾਂ ਤਾਂ ਉੱਥੇ ਹੀ ਖੜੀਆਂ ਨੇ ਅੱਜ ਵੀ। ਉਹ ਇਹਨਾਂ ਨੂੰ ਜਿਹੜਾ ਉਹ 40 ਦਿਨਾਂ ਦਾ ਵਰਤ, ਜਿਹੜਾ ਉਹਦਾ ਸੋਨਮ ਵਾਂਗਚੁਕ ਦਾ 26-27 ਦਿਨ ਦਾ ਵਰਤ ਸੀ, ਕੁੱਲ 40 ਦਿਨ। ਜੇ ਕਹਿਣਾ ਹੋਏ ਕਿ ਵੀ ਅਸਲ ਮੂਵਮੈਂਟ ਤਾਂ ਉਦੋਂ ਹੀ ਹਫਤਾ 10 ਦਿਨ ਰਹੀ ਜਦੋਂ ਕਿ ਸੋਨਮ ਵਾਂਗਚੁਕ ਨੂੰ ਚੁੱਕਿਆ ਗਿਆ ਔਰ ਫਾਈਨਲੀ 20 ਜੁਲਾਈ ਦਾ ਪ੍ਰੋਟੈਸਟ। ਹੁਣ ਇਸ ਸਾਰੇ ਦੇ ਉੱਤੇ ਇਹ ਹਲਕੀ ਹੋਈ ਔਰਤ ਨੇ ਜਿਹੜੀ ਬਿਲਕੁਲ ਜਿਹੜੀ ਹੈ ਉਸਨੇ ਆਪਣਾ ਬੈਲੈਂਸ ਗਵਾਇਆ ਹੋਇਆ ਹੈ। ਜੋ ਲਫ਼ਜ਼ ਇਸ ਜਨਰੇਸ਼ਨ ਲਈ ਵਰਤੇ, ਜਿਹਦਾ ਸਭ ਤੋਂ ਵਰਸਟ ਰੂਪ ਉਹ ਖੁਦ ਹੈ। ਇੱਕ ਤਾਂ ਹੁੰਦਾ ਨਾ ਕੋਈ ਜਿਹਨੂੰ ਆਮ ਇਹਨਾਂ ਦੀ ਜ਼ੁਬਾਨ 'ਚ ਕੋਈ ਸਤੀ ਸਵਿਤਰੀ ਆ ਕੇ ਕੋਈ ਉਪਦੇਸ਼ ਦੇ ਔਰ ਜਤ ਸਤ ਦਾ ਉਪਦੇਸ਼ ਦੇ, ਜਾਂ ਕੋਈ ਹੋਰ ਲਾਇਲਟੀ ਦੀ ਗੱਲ ਕਰੇ, ਪਰਿਵਾਰਕ ਵੈਲਿਊਜ਼ ਦੀ ਗੱਲ, ਉਹ ਸਮਝ ਆ ਸਕਦਾ ਹੈ ਕਿ ਭਾਈ ਚਲੋ ਉਹਨੇ ਖੁਦ ਜਿਹੜਾ ਇਹ ਲਾਈਫ ਸਟਾਈਲ ਕਮਾਇਆ ਹੋਇਆ। ਲੇਕਿਨ ਸਿਰੇ ਦੀ ਕਰਪਟ, ਹਰ ਪੱਖੋਂ ਜਿਹੜੀ ਹੈ ਡੀਜਨਰੇਟ ਔਰ ਬਿਲਕੁਲ ਅਕਲ ਨਾਲ ਵੈਰ, ਇਸ ਕਿਸਮ ਦੀ ਔਰਤ ਜਿਹੜੀ ਹੈ, ਜਦੋਂ ਆਪਣਿਆਂ ਨੂੰ ਹੀ, ਹੁਣ ਇਹਦੇ 'ਚ ਸਿੱਖ ਇਨਵੋਲਵ ਨਹੀਂ ਨੇ, ਬੜੇ ਮਾਰਜਨਲ ਲੈਵਲ ਦੇ ਉੱਤੇ ਸੇਵਾ ਦੇ ਪੱਖ ਤੱਕ ਇਨਵੋਲਵ ਨੇ। ਹੁਣ ਜੋ ਕੁਛ ਉਹਨੇ ਕਿਹਾ, ਔਰ ਇਹ ਇੱਕ ਜ਼ਹਿਨੀਅਤ ਤੋਂ ਅੰਦਾਜ਼ਾ ਲਾਓ, ਔਰ ਇਹ ਉੱਥੇ ਜਿਹੜੇ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਨੇ ਵੀ ਕਿਹਾ ਕਿ ਭਾਈ ਅਜੇ ਤਾਂ ਹਿੰਦੂ ਰਾਸ਼ਟਰ ਬਣਿਆ ਨਹੀਂ ਹੈ ਪੂਰਾ, ਤੇ ਇਹ ਹਾਲ ਹੈ ਸਾਡੇ ਲਈ ਜਾਂ ਸਾਡੇ ਪ੍ਰਤੀ ਇਹ ਰਵੱਈਆ। ਜਿੱਦਣ ਸੱਚਮੁੱਚ ਇਹਨਾਂ ਕੋਲ ਪਾਵਰ ਆਈ ਤੇ ਇਹਨਾਂ ਦੇ ਸਾਹਮਣੇ ਤਾਂ ਨਾਜ਼ੀ ਔਰ ਫਾਸ਼ੀਵਾਦੀ ਜਿਹੜੇ ਨੇ ਉਹ ਵੀ ਸ਼ਰਮਿੰਦਾ ਹੋਣਗੇ ਇਹਨਾਂ ਦੇ ਕਾਰਿਆਂ ਨੂੰ ਦੇਖ ਕੇ। ਹੁਣ ਇਹਦੇ 'ਚ ਜਿਹੜੀ ਇਹਨੇ ਲੈਂਗੁਏਜ ਵਰਤੀ ਹੈ, ਉਹਦਾ ਈਵਨ ਉਹਨਾਂ ਦੀ, ਔਰ ਉਹਨੂੰ ਇਕੱਲਾ ਇਹ ਨਹੀਂ ਵੀ ਉਹਨੇ ਕਿਹਾ ਜਿਸ ਲੈਵਲ 'ਤੇ, ਫਿਰ ਕਿਉਂਕਿ ਇਹ ਇਨਫੈਕਟ ਜੋ ਉਹਨੇ ਕਿਹਾ ਇਹ ਹਿੰਦੂ ਤਵੀਆਂ ਦੀ ਕੋਰ ਸੋਚ ਹੈ ਔਰ ਉਹ ਇਵੇਂ ਹੀ ਡੀਲ ਕਰਨਾ ਚਾਹੁੰਦੇ ਨੇ। PTI ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਇਹਨੂੰ ਲੀਡ ਸਟੋਰੀ ਬਣਾਇਆ, ਕਾਕਰੋਚਿਸ ਸਪਰੈਡਿੰਗ देयर ਫਿਲਥ, ਹੂ ਇਜ਼ ਬਰਥਿੰਗ them, ਕੰਗਨਾ ਰਣੌਤ ਔਨ CJP ਲੈਡ ਪ੍ਰੋਟੈਸਟ। ਉਹ ਹੁਣ ਮੈਂ ਉਹਦੀ ਡੀਟੇਲ ਸਟੇਟਮੈਂਟ ਜਿਹੜਾ ਉਹਨੇ ਇੰਸਟਾਗ੍ਰਾਮ ਦੇ ਉੱਤੇ ਆਪਣਾ ਕਮੈਂਟ ਪੋਸਟ ਕੀਤਾ ਕਿ ਵੀ ਉਹਦੇ 'ਚ ਉਸਨੇ ਜਿਸ ਲੈਵਲ ਦੀ ਲੈਂਗੁਏਜ ਇਸਤੇਮਾਲ ਕੀਤੀ ਹੈ, ਇਸ 36 ਰੋਜ਼ਾ ਐਜੀਟੇਸ਼ਨ ਜਿਸ ਨੂੰ CJP ਨੇ ਲੀਡ ਕੀਤਾ, ਔਰ 27 ਤਰੀਕ ਨੂੰ ਇਹਨੇ ਮੰਡੇ ਪੋਸਟ ਪਾਈ ਹੈ। ਹੁਣ ਸਿਟਿੰਗ MP ਹੈ ਮੰਡੀ, ਹਿਮਾਚਲ ਪ੍ਰਦੇਸ਼ ਤੋਂ। ਉਹ ਕਹਿੰਦੀ ਹੈ ਕਿ ਵੀ ਨੈਵਰ ਇਨ ਮਾਈ ਲਾਈਫ ਆਈ ਹੈਵ ਸੀਨ ਸੋ ਮਚ ਅਗਲੀਨੈਸ in one place. These reels from Gen Z protests are puke inducing. The way they speak and the kind of language they are using, never in my life I have seen everything in each and every frame so jarring and so crass all at once. Who is birthing and raising them? ਵੀ ਤੇਰੇ ਤੋਂ ਗੰਦੀ ਜ਼ਬਾਨ ਔਰ ਤੇਰੇ ਤੋਂ ਭੱਦਾ ਕਿਰਦਾਰ ਹੋਰ ਕਿਹਦਾ ਹੋ ਸਕਦਾ। ਪਰ ਉਹ ਕਹਿ ਰਹੀ ਹੈ ਵੀ ਜਿਹੜੀ ਇਹ ਜੈਨ ਜ਼ੀ ਵਾਲੇ
ਲੈਂਗੁਏਜ ਮੈਂ ਮੇਰਾ ਉਲਟੀ ਕਰਨ ਨੂੰ ਜੀ ਕਰਦਾ, ਮੈਂ ਜਿਹੜਾ ਉਹ ਫਲਾਣਾ। India is a place of diversity, beautiful people, draped in elegance and rooted in cultural sophistication. ਆਪਣੀਆਂ ਹੀ ਤੂੰ ਤਸਵੀਰਾਂ ਦੇਖ ਲੈ ਫਿਲਮਾਂ ਦੇ ਔਰ ਮਾਡਲਿੰਗ ਦੇ, ਔਰ ਦੂਜੇ ਤੈਨੂੰ ਉਹ draped in cultural sophistication ਨਜ਼ਰ ਆ ਜਾਏਗੀ। You call yourself cockroaches and look behave like them. ਤੁਸੀਂ cockroach ਕਹਿੰਦੇ, ਤੁਸੀਂ cockroach ਵਾਂਗ behave ਕਰ। There is no paradox or juxtaposition. They are just simply subjecting the world to your filth. ਤੁਸੀਂ ਦੁਨੀਆ 'ਚ ਗੰਦ ਫੈਲਾ ਰਹੇ ਹੋ, garbage, ugliness. I am scared. I know I am scarred from these reels. Need some healing. Digital detox. ਤੇਰੇ ਤੋਂ ਵੱਡੀ ਟੌਕਸੀਕੇਟਡ ਇੰਡੀਵਿਜੂਅਲ ਕੌਣ ਹੈ? ਤੂੰ ਪਹਿਲਾਂ ਜਾ ਕੇ ਆਪਣਾ ਟੌਕਸਿਕ ਆਪਣਾ ਇਲਾਜ ਕਰਾ, ਜਾ ਕੇ ਕੇਰਲਾ ਜਾ, ਕਿਉਂਕਿ ਹੁਣ ਤੂੰ ਹਿੰਦੂ ਤੋਂ ਵੀ ਹੈ। ਉਹ ਉੱਥੇ ਪੰਜ ਕਰਮ ਕਰਦੇ ਨੇ, ਟੱਟੀਆਂ ਉਲਟੀਆਂ ਪਾ ਕੇ ਮੂੰਹ ਦੇ ਵਿੱਚ ਨਾਲ ਹੀ ਉਹ ਤੇਰੇ ਸਾਰੇ ਪੰਜ ਕਰਮ ਕਰਕੇ ਤੇਰੀ ਡੀਟੌਕਸੀਕੇਸ਼ਨ ਕਰ ਦੇਣਗੇ, ਪਿਓਰ ਤੈਨੂੰ ਕਰ ਦੇਣਗੇ। ਫਿਰ ਉਹ ਕਹਿੰਦੀ ਹੈ ਕਿ ਭਾਈ ਇੱਕ ਹੋਰ ਪੋਸਟ ਉਹਨੇ ਫਿਰ ਉਹਦੇ ਨਾਲ ਪਾਈ। ਉਹਨੇ ਕਿਹਾ ਕਿ ਯੰਗ ਵਿਮਨ ਪਾਰਟਿਸਿਪੇਟਿੰਗ ਇਨ ਦਾ ਪ੍ਰੋਟੈਸਟ ਸੇਇੰਗ देयर ਬਿਹੇਵੀਅਰ ਡਿਊਰਿੰਗ ਦ ਐਜੀਟੇਸ਼ਨ ਵਾਸ ਮੋਸਟ ਅਪਾਲਿੰਗ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਭਾਰਤ ਮਾਤਾ ਦੀ ਜੈ ਵੀ ਕੀਤੀ, ਤਿਰੰਗੇ ਵੀ ਚੁੱਕੇ ਹੋਏ ਸੀ। ਵਿਮਨ ਹੂ ਆਰ ਟਰੂਲੀ ਇੰਡੀਪੈਂਡੈਂਟ, they make rebellious choices, bold opinions, unconventional career moves, and they take accountability for their actions. They are on their own. They don't do this at the cost of their parents or family. ਵੀ ਤੁਸੀਂ ਵੀ ਘਰੋਂ ਦੌੜੋ ਜਿਵੇਂ ਮੈਂ ਦੌੜ ਗਈ ਸੀ ਛੱਡ ਕੇ। ਨਹੀਂ, ਤੁਸੀਂ ਆਪਣੇ ਫੈਮਲੀਜ਼, ਕਿਉਂਕਿ ਉਹ ਨਾਲ ਫੈਮਲੀਜ਼ ਦੇ ਆਏ ਦੱਸਣ ਲਈ, ਕਿਉਂਕਿ ਉਹਨਾਂ ਨੇ ਤਾਂ ਸਫਰ ਕੀਤਾ। ਜੇ ਬੱਚਿਆਂ ਨੇ ਪੇਪਰ ਲੀਕ ਹੋਇਆ, ਪੇਰੈਂਟਸ ਨੇ ਪੇ ਕੀਤਾ, ਉਹਨਾਂ ਨੂੰ ਇਹ ਤਾਨਾ ਦੇ ਰਹੀ ਹੈ। Here is a new generation of so-called westernized Indian women. I call them generation gutter. ਹਾਂ, ਕਹਿੰਦੇ ਜੀ ਇਹ ਆਪਣੇ ਆਪ ਨੂੰ ਵੈਸਟਰਨਾਈਜ਼ ਕਹਿੰਦੇ ਨੇ, ਪਰ ਮੈਂ ਤਾਂ ਇਹਨਾਂ ਨੂੰ ਜੈਨ ਜ਼ੀ ਨਹੀਂ ਹੈ, ਜਨਰੇਸ਼ਨ ਗਟਰ ਹੈ, ਗੰਦਾ ਨਾਲ ਹੈ। ਫਿਰ ਉਹ ਕਹਿੰਦੀ ਹੈ ਕਿ some of the women protesters are so ugly and corrupt that they can't be homemakers either. ਪਹਿਲਾਂ ਤੂੰ ਆਪਣਾ ਵਿਆਹ ਕਰਾ ਲੈ, ਉਹਨਾਂ ਨੂੰ ਤੂੰ ਹੋਮਮੇਕਰ ਬਣਾਉਂਦੀ ਹੈ, ਜਾਂ ਤੂੰ ਆਪਣਾ ਕਿਰਦਾਰ ਜਾਂ ਜਾ ਕੇ ਜੋ ਤੇਰਾ ਕਿਸ ਕਿਸਮ ਦਾ ਤੇਰਾ ਜਿਹੜਾ ਆਪਣਾ ਆਚਰਣ ਹੈ। They proudly flaunt their freedom to have drugs, drinks or endless body counts and shamelessly live off their parents' earnings and constantly fight to live independent. ਹੁਣ ਇਸ ਤੋਂ ਵੱਧ ਕੇ ਇਹ ਇੱਕ ਔਰਤ ਕਹਿ ਰਹੀ ਹੈ ਜਿਹੜੀ ਸਭ ਤੋਂ ਜਿਹੜਾ ਬਦਬੂ ਮਾਰਦਾ ਗਟਰ ਹੈ, ਉਹਦੇ ਕੀੜੇ ਤੋਂ ਵੀ ਬਦਤਰ ਹੈ। ਹੁਣ ਇਹ ਸਾਰੇ 'ਚ ਫਿਰ ਉਹ ਜਿਹੜੀ ਹੈ ਇੱਥੇ ਨਹੀਂ ਰੁਕਦੀ। ਫਿਰ ਉਹ ਕਹਿੰਦੀ ਹੈ ਕਿ ਜੀ ਇਹ ਜਿਹੜੇ protesters who are getting beaten and abused on the roads by ordinary people because of their filthy and abusive reels must, ਹੁਣ ਜਿਹੜੇ ਉਹ ਪੁਲਿਸ ਨੇ ਆਪਣੇ ਨਾਲ ਡੰਡਿਆਂ ਵਾਲੇ RSS ਦੇ ਵਲੰਟੀਅਰ ਲਿਆਂਦੇ ਸੀ, ਪੁਲਿਸੀਏ ਵੀ ਜਿਹੜੇ ਸੀ ਉਹਨਾਂ ਦੇ ਕੋਈ ਬੈਚ ਨੇਮ ਨਹੀਂ ਸੀ, ਔਰ ਉਹਨਾਂ ਡੰਡਿਆਂ ਵਾਲਿਆਂ ਨੇ ਕੁੱਟਿਆ। ਉਹ ਕਹਿ ਰਹੀ ਹੈ ਆਮ ਲੋਕਾਂ ਨੇ ਕੁੱਟਿਆ ਉਹਨਾਂ ਨੂੰ, ਕਿਉਂਕਿ ਉਹ ਇੰਨੇ ਗੰਦੇ ਨੇ। ਫਿਲਥੀ ਐਂਡ ਅਬਿਊਸਿਵ ਰੀਲਸ ਜਿਹੜੀਆਂ ਉਹ ਬਣਾਉਣ ਵਾਲੇ ਨੇ। ਯੂ ਹੈਵ ਟੂ ਬੀ ਪ੍ਰੀਪੇਅਰਡ, ਤੁਹਾਨੂੰ ਇਹ ਕੁੱਟ ਖਾਣ ਲਈ ਤਿਆਰ ਰਹਿਣਾ। ਇਫ ਯੂ ਡੈਮੇਜ ਪਬਲਿਕ ਪ੍ਰੋਪਰਟੀ ਦੈਨ ਦਾ ਪਬਲਿਕ ਵਿਲ ਡੈਮੇਜ ਯੂ ਟੂ। ਉਹਨਾਂ ਨੂੰ ਜਿਹੜੇ ਲੱਠ ਮਾਰ RSS ਵਾਲਿਆਂ ਨੇ ਆ ਕੇ ਵਾਇਲੈਂਸ ਉਹਨੂੰ ਜਸਟੀਫਾਈ ਕਰ ਰਹੀ ਹੈ ਕਿ ਭਾਈ ਉਹ ਕਹਿੰਦੇ ਕਿ ਵੀ ਉਸ ਨੂੰ ਜਿਹੜਾ if you have a problem with the country and its leadership and have publicly heard filthy abuses at them, then now listen to those who love this country and brought this government to power through their votes, because they also have the right to. ਉਹਨਾਂ ਨੇ ਕਿਹਾ ਜੇ ਤੁਹਾਨੂੰ ਕੁੱਟਿਆ ਜਾਂ ਤੁਹਾਡੇ ਨਾਲ ਮਾੜਾ ਸਲੂਕ, ਉਹਨਾਂ ਨੂੰ ਵੀ ਹੱਕ ਹੈ ਕਰਨ ਦਾ। ਔਰ ਫਿਰ ਉਹ ਅਨਪੜ੍ਹ ਖਤੂਤ ਜਿਹਨੂੰ ਕਹਿੰਦੇ ਨੇ, ਉਹ ਨਿਊਟਨ ਦਾ ਲਾਅ ਕੋਟ ਕਰ ਰਿਹਾ, every action has equal and opposite reaction. If studying has not helped you understand cause and effect, now you will understand it very. ਇਹ ਤੁਹਾਨੂੰ ਸਾਡੇ ਬੰਦੇ ਸਮਝਾਣਗੇ ਕੁੱਟ ਕੇ ਕਿ ਕੀ ਹੈ। ਹੁਣ ਇਹ ਇਕੱਲਾ ਇਹਦਾ ਵਿਊ ਪੁਆਇੰਟ ਨਹੀਂ ਹੈ, ਇਹ ਇਨਫੈਕਟ RSS ਦੀ ਵਿਚਾਰਧਾਰਾ ਹੈ ਜਿਹਨੂੰ ਉਹ ਜਿਹੜੀ ਹੈ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨੇ ਤਾਂ ਇਸ ਆਪਣੇ ਗੰਦ ਦੇ ਵਿੱਚ ਗਟਰ ਚੋਂ ਹੀ ਨਹੀਂ ਨਿਕਲੀ, ਕਿਉਂਕਿ ਖੁਦ ਗਟਰ ਹੈ। ਲੇਕਿਨ ਜਿਹੜਾ ਇਹਨਾਂ ਦਾ ਇੱਕ ਸੀਰੀਅਸ ਆਈਡੀਆਲੋਗ ਕੇਰਲਾ ਦੇ ਵਿੱਚ TG ਮੋਹਨਦਾਸ, ਉਹਨੇ ਤਾਂ ਆਪਣਾ ਠੀਕ ਜੋ RSS ਦੀ ਲਾਈਨ ਸੀ, ਇਹ ਕਿਵੇਂ ਇਹਨਾਂ ਨੂੰ ਸਮਝ ਨਹੀਂ ਆਈ ਵੀ ਇਹ ਕੀ ਕਰਨ, ਕਿਉਂਕਿ ਜਿੰਨਾ ਸਡਨ ਆਊਟਬਸਟ ਹੋਇਆ
ਉਹਨੇ ਹਿੰਦੂਤਵਾ ਆਈਡੀਆਲੋਗ ਟੀ.ਜੀ. ਮੋਹਨਦਾਸ ਕੇਰਲਾ ਉਹਨੇ ਅੱਧੇ ਘੰਟੇ ਦੀ ਆਪਣੀ ਵੀਡੀਓ ਪਾਈ ਹੈ ਔਰ ਜੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿਲਕੁਲ ਗਲਤ ਹੈਂਡਲ ਕੀਤਾ ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਸੀ। ਜੇ ਮੇਰੇ ਕੋਲ ਮੇਰੀ ਰਾਏ ਹੁੰਦੀ ਜਾਂ ਮੇਰੇ ਕੋਲ ਅਥਾਰਟੀ ਹੁੰਦੀ ਮੈਂ ਕੀ ਕਰਦਾ? I will impose a curfew in about 4 square kilometer area around ਜੰਤਰ ਮੰਤਰ। ਜੰਤਰ ਮੰਤਰ ਦੇ ਆਲੇ ਦੁਆਲੇ 4 ਕਿਲੋਮੀਟਰ ਏਰੀਆ 'ਚ ਕਰਫਿਊ ਲਾ ਦਿੰਦਾ। Then I would announce thrice for the crowd to disperse। 3 ਵਾਰ ਮੈਂ ਅਨਾਉਂਸ ਕਰਵਾਉਂਦਾ ਕਰਾਊਡ ਨੂੰ ਕਿ ਖਿੰਡ ਜਾਓ, ਡਿਸਪਰਸ ਹੋ ਜਾਓ। After that I'll shoot। ਉਸ ਤੋਂ ਬਾਅਦ ਮੈਂ ਸਿੱਧੀ ਸ਼ੂਟਿੰਗ ਕਰਦਾ। People will scatter away and run for their lives। ਲੋਕ ਭੱਜਣਗੇ ਆਪਣੀਆਂ ਜਾਨਾਂ ਬਚਾਉਣ ਦੇ ਲਈ। ਸਮ ਮੇ ਡਾਈ, ਕੁਛ ਮਰ ਜਾਣਗੇ। ਸਮ ਮੇ ਸਫਰ ਡਿਸੇਬਿਲਿਟੀਜ਼, ਕੁਛ ਦੇ ਜਿਹੜੇ ਆ ਉਹ ਅਪੰਗ ਹੋ ਜਾਣਗੇ। ਵਿਦਨ 4 ਆਵਰਸ ਦਾ ਸਿਚੁਏਸ਼ਨ ਵਿਲ ਬਿਕਮ। 4 ਘੰਟੇ ਦੇ ਵਿੱਚ ਤੁਸੀਂ ਮਾਰ ਕੇ ਜਿਹੜਾ ਪਾਸੇ ਕਰੋ, ਸ਼ਾਂਤੀ ਕਰ ਦਿਓ। ਦੈਨ ਆਈ ਵਿਲ ਕਲੈਕਟ ਦਾ ਬੋਡੀਜ਼ ਐਂਡ ਟੇਕ them ਟੂ ਹਸਪੀਟਲਸ ਕਿ ਵੀ ਉਹਨਾਂ ਨੂੰ ਡੰਪ ਕਰੋ ਇੱਧਰ। ਫਿਰ ਇੱਕ ਹੋਰ ਦੇ ਵਿੱਚੋਂ ਕਹਿੰਦਾ ਹੈ ਕਿ ਇਨ ਅਨਦਰ ਵੀਡੀਓ ਹੀ ਸੈਡ ਸੈਕੂਲਰ ਵੂਮਨ who take part in protests enjoy being gang raped। ਕਿ ਬਈ ਇਹ ਜਿਹੜੀਆਂ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੀਆਂ ਨੇ ਇਹ ਗੈਂਗ ਰੇਪ ਦੇ ਨਾਲ ਬਹੁਤ ਖੁਸ਼ ਰਹਿੰਦੀਆਂ। ਗੈਂਗ ਰੇਪਸ will happen in this case there won't be any complaints as these are people who like being raped। ਕਿ ਇਹ ਜਿਹੜੀਆਂ ਪ੍ਰੋਟੈਸਟ ਆਉਣ ਵਾਲੀਆਂ ਨੇ ਇਹਨਾਂ ਨੂੰ ਜਿਹੜਾ ਉਹ ਜ਼ਬਰ ਜਨਾਹ ਬਹੁਤ ਪਸੰਦ ਹੈ। there are women who like being raped especially leftists, ਸੈਕੂਲਰ, ਡੈਮੋਕ੍ਰੈਟਿਕ ਐਂਡ ਪ੍ਰੋਲੇਟੇਰੀਅਨਸ। ਜਿਹੜੇ ਇਹ ਸਾਰੀਆਂ ਕੈਟਾਗਰੀ ਮਤਲਬ ਬਿਨਾਂ ਹਿੰਦੂਤਵਾ ਦੇ ਲੇਬਲ ਦੇ ਜਿਹੜੀ ਵੀ ਔਰਤ ਹੈ ਉਸ ਦੇ ਲਈ ਇਹ ਕੀ ਇਸਤੇਮਾਲ ਕਰ ਰਿਹਾ। ਨਾਓ ਇਫ ਸਮਵਨ ਡਾਈਜ਼ ਡਿਊਰਿੰਗ ਦਿਸ ਦੇ ਵਿਲ ਟਰਨ ਦਾ ਪਰਸਨ ਇਨਟੂ ਅ ਮਾਰਟੀਅਰ। ਉਹ ਕਹਿੰਦੇ ਠੀਕ ਹੈ ਜੇ ਸਾਡੇ ਸਾਰੇ 'ਚ ਕੋਈ ਮਰ ਗਿਆ ਉਹਨੂੰ ਸ਼ਹੀਦ ਬਣਾ ਦੇਣਗੇ। ਹੁਣ ਇਹ ਹੈ ਹਿੰਦੂਤਵਾ ਦੀ ਮੈਂਟੈਲਿਟੀ। ਔਰ ਜਿਨ੍ਹਾਂ ਨੇ ਕਿਹਾ ਕਿ ਵੀ ਅਜੇ ਤਾਂ ਮੁਕੰਮਲ ਪਾਵਰ ਨਹੀਂ, ਅਜੇ ਤੱਕ ਤਾਂ ਸੋ ਕਾਲਡ ਬਾਬਾ ਸਾਹਿਬ ਦਾ ਸੰਵਿਧਾਨ ਹੀ ਗਾਈਡਿੰਗ ਲਾਈਨ ਹੈ, ਭਾਵੇਂ ਉਹਨੂੰ ਹੁਣ ਸੁਪਰੀਮ ਕੋਰਟ ਕਿਵੇਂ ਇੰਟਰਪ੍ਰੇਟ ਕਰਦਾ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਦੋਂ ਮੈਂ ਨਾਜ਼ੀ ਦੌਰ ਦੇ ਵੇਲੇ ਇੱਕ ਰਿਬਾਈ ਜੂਸ਼ ਉਸ ਦੇ ਇੱਕ ਕੋਟ ਕਰਦਾ ਕਿ ਭਾਈ ਉਹ ਪਹਿਲਾਂ ਕੈਥੋਲਿਕ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕੈਥੋਲਿਕ ਨਹੀਂ ਸੀ। ਉਹ ਸਿਵਲ ਲਿਬਰਟੇਰੀਅਨ ਨੂੰ ਮਾਰਨ ਆਏ, ਮੈਂ ਚੁੱਪ ਰਿਹਾ, ਮੈਂ ਉਹ ਨਹੀਂ ਸੀ। ਉਹ ਕਮਿਊਨਿਸਟ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਉਹ ਯਹੂਦੀ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਉਹ ਮੈਨੂੰ ਮਾਰਨ ਆਏ, ਮੈਂ ਪਿੱਛੇ ਮੁੜ ਕੇ ਦੇਖਿਆ ਕਿ ਕੋਈ ਵੀ ਨਹੀਂ ਸੀ ਮੇਰੇ। ਹੁਣ ਇਹਨਾਂ ਨੇ ਪਹਿਲਾਂ ਜੋ ਮੁਸਲਮਾਨਾਂ ਦੇ ਨਾਲ ਕੀਤਾ, ਸਿੱਖਾਂ ਦੇ ਨਾਲ ਕੀਤਾ, ਦਲਿਤਾਂ ਦਾ ਉੱਥੋਂ ਤੁਸੀਂ ਗੁਜਰਾਤ ਤੋਂ ਲੈ ਕੇ ਤਾਂ ਕਿੰਨੇ ਗੈਂਗ ਰੇਪ ਔਰ ਕਿੰਨੇ ਜਿਹੜੇ ਨੇ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਈਵਨ ਵਿਦਨ ਹਿੰਦੂ ਸੁਸਾਇਟੀ ਦੇ ਵੀ ਜਿਹੜੇ ਇਹਨਾਂ ਦੀ ਆਈਡੀਓਲੋਜੀ ਨੂੰ, ਇਹਨਾਂ ਦੇ ਮਾਈਟ ਨੂੰ, ਇਹਨਾਂ ਦੀ ਪਾਵਰ ਨੂੰ ਚੈਲੰਜ ਕਰਦੇ ਨੇ। ਜੋ ਕੁਝ ਉਹਨੇ ਕਿਹਾ ਕੰਗਨਾ ਰਣੌਤ ਨੇ ਔਰ ਜੋ ਕੁਝ ਜਿਹੜਾ ਇਹਨਾਂ ਦਾ ਆਈਡੀਆਲੋਗ ਕੇਰਲਾ ਦਾ ਕਹਿ ਰਿਹਾ, ਅਲਟੀਮੇਟਲੀ ਇਹੀ ਇਹਨਾਂ ਨੇ ਕਰਨਾ ਔਰ ਇਹੀ ਫੇਟ ਹੈ ਜੇ ਅਸੀਂ ਉਹਨਾਂ ਦੀ ਇਸ ਜੂੜੇ ਚੋਂ ਗੁਲਾਮੀ ਦੇ ਨਾ ਨਿਕਲੇ। ਤੇ ਸਿੱਖ ਕੌਮ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਨਾਲ ਕੀ ਵਾਪਰਨ ਵਾਲਾ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।